ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਸੋਕੇ ਦੀ ਮਾਰ ਇਕੱਲੇ ਕੈਲੀਫੋਰਨੀਆ ਦੇ ਵਿੱਚ ਨਹੀਂ, ਯੂਰਪ ਵੀ ਜਿਹੜੀ ਸੋਕੇ ਦੀ ਮਾਰ ਤੋਂ ਬੁਰੀ ਤਰ੍ਹਾਂ ਇਸ ਟਾਈਮ ਪ੍ਰਭਾਵਿਤ ਹੋਇਆ ਪਿਆ ਆ। ਫਰਾਂਸ ਦੇ ਵਿੱਚ ਵੀ ਜਿਹੜੀਆਂ ਵਾਈਲਡ ਫਾਇਰਸ ਇਸ ਦੇ ਕਰਕੇ ਬਹੁਤ ਜਿਹੜੀਆਂ ਉਹ ਲੱਗੀਆਂ ਹੋਈਆਂ ਆ। ਵਾਈਨ ਕੰਟਰੀ ਜਿਸ ਨੂੰ ਉਹ ਮੰਨਿਆ ਜਾਂਦਾ ਆ, ਉਸ ਦੇ ਵਿੱਚ ਇਸ ਟਾਈਮ ਸਥਿਤੀ ਜਿਹੜੀ ਆ ਬਹੁਤ ਨਾਜ਼ੁਕ ਹੋਈ ਆ। ਫਰਾਂਸ ਦੀ ਵਿੱਚ ਜਿਹੜੀ ਬਰਗੰਡੀ ਕਰਕੇ ਜਿਹੜਾ ਇਲਾਕਾ ਆ, ਜਿੱਥੇ ਟਿਲ ਰਿਵਰ ਲੰਘਦੀ ਸੀ, ਉਹ ਕਹਿੰਦੇ ਪੂਰੀ ਤਰ੍ਹਾਂ ਇਸ ਟਾਈਮ ਸੁੱਕੀ ਪਈ ਹੈ, ਜਿਹਦੇ ਕਰਕੇ ਹਜ਼ਾਰਾਂ ਹੀ ਜਿਹੜੀਆਂ ਮੱਛੀਆਂ ਆ ਉਹ ਵੀ ਮਰੀਆਂ ਪਈਆਂ ਆ। ਤੇ ਉੱਥੇ ਦੇ ਜਿਹੜੇ ਸਬਜ਼ੀ ਪਾਣੀ ਨੂੰ ਲੈ ਕੇ, ਸਬਜ਼ੀ ਨੂੰ ਜਾਂ ਫਸਲਾਂ ਦੇ ਉੱਤੇ ਵੀ ਉਸਦਾ ਭੈੜਾ ਅਸਰ ਜਿਹੜਾ ਉਹ ਪਿਆ ਆ। ਯੂਰਪ ਦੇ ਇਤਿਹਾਸ ਦੇ ਵਿੱਚ ਇਹ ਜਿਹੜੇ ਮਾਹਰ ਮੰਨਦੇ ਨੇ ਵੀ ਇਹ ਡਰਾਊਟ 500 ਸਾਲ ਦੇ ਰਿਕਾਰਡ ਨੂੰ ਜਿਹੜਾ ਉਹ ਤੋੜ ਚੁੱਕਾ ਆ, ਵੀ ਇੰਨਾ ਭੈੜਾ ਜਿਹੜਾ ਇਸ ਟਾਈਮ ਸੋਕਾ ਆ ਉਹ ਪਿਆ ਆ। ਇਸ ਦੇ ਵਿੱਚ ਵੀ ਮਾਹਰਾਂ ਦੇ ਮੁਤਾਬਕ ਕਲਾਈਮੇਟ ਚੇਂਜ ਦੇ ਕਰਕੇ ਗਰਮ ਹੋ ਰਿਹਾ ਜਿਹੜਾ ਤਾਪਮਾਨ ਆ, ਉਸ ਦੇ ਨਾਲ ਇੱਕ ਤਾਂ ਵੈਪੋਰੇਸ਼ਨ ਜਲਦੀ ਜਿਹੜੀ ਉਹ ਹੁੰਦੀ ਆ, ਤੇ ਜਿਹੜੇ ਪਲਾਂਟਸ ਆ ਉਹ ਫਿਰ ਥਰਸਟੀ ਵੀ ਜ਼ਿਆਦਾ ਹੁੰਦੇ ਆ, ਜਿਹੜੇ ਸੁੱਕੇ ਹੁੰਦੇ ਆ, ਤੇ ਉਹ ਪਾਣੀ ਵੀ ਫਿਰ ਜ਼ਿਆਦਾ ਜਿਹੜਾ ਉਹ ਖਿੱਚਦੇ ਆ। ਸਨੋਫਾਲ ਵੀ ਜਿਹੜੀ ਉਹ ਘਟੀ ਆ। ਸੋ ਉਹ ਸਾਰੀਆਂ ਚੀਜ਼ਾਂ ਇਸ ਡਰਾਊਟ ਨੂੰ ਫਿਊਲ ਅਪ ਜਿਹੜੀਆਂ ਉਹ ਕਰ ਰਹੀਆਂ ਆ। ਸੋ ਇਸ ਟਾਈਮ ਦੁਨੀਆ ਦੇ ਬਹੁਤ ਸਾਰੇ ਜਿਹੜੇ ਹਿੱਸਿਆਂ ਦੇ ਵਿੱਚ ਇਹ ਵੱਡੀ ਜਿਹੜੀ ਸਮੱਸਿਆ ਆ ਉਹ ਆਣ ਪਈ ਆ। ਇਹ ਕ੍ਰਾਈਸਿਸ ਕਈ ਥਾਵਾਂ ਦੇ ਉੱਤੇ ਚੱਲ ਰਿਹਾ। ਈਸਟ ਅਫਰੀਕਾ ਦੇ ਨਾਲ, ਵੈਸਟਰਨ US, ਨਦਰਨ ਮੈਕਸੀਕੋ ਤੇ ਹੁਣ ਯੂਰਪ ਦੇ ਵਿੱਚ ਇਹ ਚੀਜ਼ਾਂ ਆਮ ਜਿਹੜੀਆਂ ਉਹ ਬਣਦੀਆਂ ਜਿਹੜੀਆਂ ਉਹ ਜਾ ਰਹੀਆਂ ਆ। ਸੋ ਦੇਖੋ ਕੀ ਇਸ ਦੇ ਵਿੱਚ ਬਣਦਾ ਹੈਗਾ ਆ। ਤੇ ਆਉਣ ਵਾਲੇ ਸਥਿਤੀ ਇਹ ਜੇ ਇਦਾਂ ਹੀ ਜਿਹੜਾ ਮਾਹੌਲ ਬਣਿਆ ਰਿਹਾ ਤਾਂ ਸਥਿਤੀ ਕਾਫੀ ਜ਼ਿਆਦਾ ਭਿਆਨਕ ਹੋਊਗੀ, ਕਿਉਂਕਿ ਜਿਹੜੀ ਆਪਾਂ ਰਾਸ਼ਨ ਵੀ ਖਾਣਾ ਹੈ ਇਵੈਂਚੁਅਲੀ, ਉਹਦੇ ਲਈ ਪਾਣੀ ਤਾਂ ਆਪਾਂ ਨੂੰ ਜਿਹੜਾ ਉਹ ਚਾਹੀਦਾ ਆ। ਤੇ ਇਦਾਂ ਦੀਆਂ ਜੇ ਨੈਚੁਰਲ ਸਰੋਤ ਘਟਦੇ ਜਾਣਗੇ ਤਾਂ ਬਹੁਤ ਜ਼ਿਆਦਾ ਕੰਮ ਖਰਾਬ ਹੁੰਦਾ ਜਾਊਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਸੋਕੇ ਦੀ ਮਾਰ ਇਕੱਲੇ ਕੈਲੀਫੋਰਨੀਆ ਦੇ ਵਿੱਚ ਨਹੀਂ, ਯੂਰਪ ਵੀ ਜਿਹੜੀ ਸੋਕੇ ਦੀ ਮਾਰ ਤੋਂ ਬੁਰੀ ਤਰ੍ਹਾਂ ਇਸ ਟਾਈਮ ਪ੍ਰਭਾਵਿਤ ਹੋਇਆ ਪਿਆ ਆ। ਫਰਾਂਸ ਦੇ ਵਿੱਚ ਵੀ ਜਿਹੜੀਆਂ ਵਾਈਲਡ ਫਾਇਰਸ ਇਸ ਦੇ ਕਰਕੇ ਬਹੁਤ ਜਿਹੜੀਆਂ ਉਹ ਲੱਗੀਆਂ ਹੋਈਆਂ ਆ। ਵਾਈਨ ਕੰਟਰੀ ਜਿਸ ਨੂੰ ਉਹ ਮੰਨਿਆ ਜਾਂਦਾ ਆ, ਉਸ ਦੇ ਵਿੱਚ ਇਸ ਟਾਈਮ ਸਥਿਤੀ ਜਿਹੜੀ ਆ ਬਹੁਤ ਨਾਜ਼ੁਕ ਹੋਈ ਆ। ਫਰਾਂਸ ਦੀ ਵਿੱਚ ਜਿਹੜੀ ਬਰਗੰਡੀ ਕਰਕੇ ਜਿਹੜਾ ਇਲਾਕਾ ਆ, ਜਿੱਥੇ ਟਿਲ ਰਿਵਰ ਲੰਘਦੀ ਸੀ, ਉਹ ਕਹਿੰਦੇ ਪੂਰੀ ਤਰ੍ਹਾਂ ਇਸ ਟਾਈਮ ਸੁੱਕੀ ਪਈ ਹੈ, ਜਿਹਦੇ ਕਰਕੇ ਹਜ਼ਾਰਾਂ ਹੀ ਜਿਹੜੀਆਂ ਮੱਛੀਆਂ ਆ ਉਹ ਵੀ ਮਰੀਆਂ ਪਈਆਂ ਆ। ਤੇ ਉੱਥੇ ਦੇ ਜਿਹੜੇ ਸਬਜ਼ੀ ਪਾਣੀ ਨੂੰ ਲੈ ਕੇ, ਸਬਜ਼ੀ ਨੂੰ ਜਾਂ ਫਸਲਾਂ ਦੇ ਉੱਤੇ ਵੀ ਉਸਦਾ ਭੈੜਾ ਅਸਰ ਜਿਹੜਾ ਉਹ ਪਿਆ ਆ। ਯੂਰਪ ਦੇ ਇਤਿਹਾਸ ਦੇ ਵਿੱਚ ਇਹ ਜਿਹੜੇ ਮਾਹਰ ਮੰਨਦੇ ਨੇ ਵੀ ਇਹ ਡਰਾਊਟ 500 ਸਾਲ ਦੇ ਰਿਕਾਰਡ ਨੂੰ ਜਿਹੜਾ ਉਹ ਤੋੜ ਚੁੱਕਾ ਆ, ਵੀ ਇੰਨਾ ਭੈੜਾ ਜਿਹੜਾ ਇਸ ਟਾਈਮ ਸੋਕਾ ਆ ਉਹ ਪਿਆ ਆ। ਇਸ ਦੇ ਵਿੱਚ ਵੀ ਮਾਹਰਾਂ ਦੇ ਮੁਤਾਬਕ ਕਲਾਈਮੇਟ ਚੇਂਜ ਦੇ ਕਰਕੇ ਗਰਮ ਹੋ ਰਿਹਾ ਜਿਹੜਾ ਤਾਪਮਾਨ ਆ, ਉਸ ਦੇ ਨਾਲ ਇੱਕ ਤਾਂ ਵੈਪੋਰੇਸ਼ਨ ਜਲਦੀ ਜਿਹੜੀ ਉਹ ਹੁੰਦੀ ਆ, ਤੇ ਜਿਹੜੇ ਪਲਾਂਟਸ ਆ ਉਹ ਫਿਰ ਥਰਸਟੀ ਵੀ ਜ਼ਿਆਦਾ ਹੁੰਦੇ ਆ, ਜਿਹੜੇ ਸੁੱਕੇ ਹੁੰਦੇ ਆ, ਤੇ ਉਹ ਪਾਣੀ ਵੀ ਫਿਰ ਜ਼ਿਆਦਾ ਜਿਹੜਾ ਉਹ ਖਿੱਚਦੇ ਆ। ਸਨੋਫਾਲ ਵੀ ਜਿਹੜੀ ਉਹ ਘਟੀ ਆ। ਸੋ ਉਹ ਸਾਰੀਆਂ ਚੀਜ਼ਾਂ ਇਸ ਡਰਾਊਟ ਨੂੰ ਫਿਊਲ ਅਪ ਜਿਹੜੀਆਂ ਉਹ ਕਰ ਰਹੀਆਂ ਆ। ਸੋ ਇਸ ਟਾਈਮ ਦੁਨੀਆ ਦੇ ਬਹੁਤ ਸਾਰੇ ਜਿਹੜੇ ਹਿੱਸਿਆਂ ਦੇ ਵਿੱਚ ਇਹ ਵੱਡੀ ਜਿਹੜੀ ਸਮੱਸਿਆ ਆ ਉਹ ਆਣ ਪਈ ਆ। ਇਹ ਕ੍ਰਾਈਸਿਸ ਕਈ ਥਾਵਾਂ ਦੇ ਉੱਤੇ ਚੱਲ ਰਿਹਾ। ਈਸਟ ਅਫਰੀਕਾ ਦੇ ਨਾਲ, ਵੈਸਟਰਨ US, ਨਦਰਨ ਮੈਕਸੀਕੋ ਤੇ ਹੁਣ ਯੂਰਪ ਦੇ ਵਿੱਚ ਇਹ ਚੀਜ਼ਾਂ ਆਮ ਜਿਹੜੀਆਂ ਉਹ ਬਣਦੀਆਂ ਜਿਹੜੀਆਂ ਉਹ ਜਾ ਰਹੀਆਂ ਆ। ਸੋ ਦੇਖੋ ਕੀ ਇਸ ਦੇ ਵਿੱਚ ਬਣਦਾ ਹੈਗਾ ਆ। ਤੇ ਆਉਣ ਵਾਲੇ ਸਥਿਤੀ ਇਹ ਜੇ ਇਦਾਂ ਹੀ ਜਿਹੜਾ ਮਾਹੌਲ ਬਣਿਆ ਰਿਹਾ ਤਾਂ ਸਥਿਤੀ ਕਾਫੀ ਜ਼ਿਆਦਾ ਭਿਆਨਕ ਹੋਊਗੀ, ਕਿਉਂਕਿ ਜਿਹੜੀ ਆਪਾਂ ਰਾਸ਼ਨ ਵੀ ਖਾਣਾ ਹੈ ਇਵੈਂਚੁਅਲੀ, ਉਹਦੇ ਲਈ ਪਾਣੀ ਤਾਂ ਆਪਾਂ ਨੂੰ ਜਿਹੜਾ ਉਹ ਚਾਹੀਦਾ ਆ। ਤੇ ਇਦਾਂ ਦੀਆਂ ਜੇ ਨੈਚੁਰਲ ਸਰੋਤ ਘਟਦੇ ਜਾਣਗੇ ਤਾਂ ਬਹੁਤ ਜ਼ਿਆਦਾ ਕੰਮ ਖਰਾਬ ਹੁੰਦਾ ਜਾਊ।